ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ 'ਚ 15 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਤੇ ਪਾਕਿਸਤਾਨ 'ਚ ਵੀ ਅੱਧ ਜੁਲਾਈ ਟੱਪ ਗਿਆ ਹੈ। ਉੱਥੇ ਹੈ 16 ਜੁਲਾਈ ਸਾਲ 2026 ਦਾ ਦਿਨ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੇ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਨੇ ਆ। ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਲੈ ਮੌਸਮ ਨਕਵੀ ਤੇ FBI ਦੇ ਡਾਇਰੈਕਟਰ ਕਾਸ਼ ਪਟੇਲ ਦੀ ਮੁਲਾਕਾਤ, ਕੀ ਗੱਲਬਾਤ ਹੋਈ ਹੈ? ਜੀ ਮੁਲਾਕਾਤ ਆ ਜਿਹੜੀ ਇਹ ਤੇ ਹੋਈ ਹੈ ਇਸਲਾਮਾਬਾਦ 'ਚ FIA ਯਾਨੀ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਦੇ ਹੈੱਡਕੁਆਟਰ 'ਚ। ਔਰ ਬਾਕਾਇਦਾ ਇਸ ਬਾਰੇ ਮੌਸਮ ਨਕਵੀ ਹੋਣੇ ਨੇ ਜਿਹੜੇ ਉਹਨਾਂ ਵੱਲੋਂ ਇੱਕ ਤਸਵੀਰ ਹੈ ਜਿਹੜੀ ਉਹ ਵਾਇਰਲ ਕੀਤੀ ਗਈ ਹੈ ਹੱਥ ਮਿਲਾਉਂਦੇ ਹੋਏ ਕਾਸ਼ ਪਟੇਲ ਦੇ ਨਾਲ। ਜਿਹੜਾ ਸਰਕਾਰੀ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹ ਆਖਿਆ ਗਿਆ ਕਿ ਜੀ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ FIA ਹੈੱਡਕੁਆਟਰ ਦੇ ਵਿੱਚ ਇਹਨਾਂ ਦਾ ਸਵਾਗਤ ਕੀਤਾ ਹੈ, ਇਹਨਾਂ ਦੀ ਪਹੁੰਚਾਰੀ ਹੈ ਜਿਹੜੀ ਉਹ ਕੀਤੀ ਹੈ। ਇਸ ਮੁਲਾਕਾਤ ਦੇ ਮਕਸਦ ਨੇ ਜਿਹੜੇ ਉਹ ਨੇ ਕਿ ਪਾਕਿਸਤਾਨ ਦੇ ਅੰਦਰ ਔਰ ਪਾਕਿਸਤਾਨ ਤੋਂ ਬਾਹਰ ਅਮਰੀਕਾ ਔਰ ਪਾਕਿਸਤਾਨ ਦਾ ਅਤਗਰਦੀ ਨੂੰ ਰੋਕਣ ਵਾਸਤੇ ਜਿਹੜਾ ਇੱਕ ਸਮਝੌਤਾ ਹੈ ਉਹਦੇ ਤਹਿਤ ਪਾਕਿਸਤਾਨ ਦੇ ਵਿੱਚ FIA ਦਾ ਮਹਿਕਮਾ, NCCIA ਦਾ ਮਹਿਕਮਾ ਜਿਹੜਾ ਹੈ ਇਹਨਾਂ ਨੂੰ ਟ੍ਰੇਨਿੰਗ, ਇਹਨਾਂ ਨੂੰ ਅਪਗ੍ਰੇਡੇਸ਼ਨ ਔਰ ਅਤਗਰਦੀ ਦੇ ਨਾਲ ਨਿਬੜਨ ਲਈ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਜਿਹੜੀ ਉਹ ਸੇਵਾਵਾਂ ਦਿੱਤੀਆਂ ਜਾਣਗੀਆਂ ਅਮਰੀਕਾ ਵੱਲੋਂ। ਬਾਕਾਇਦਾ ਇਸ ਮਾਮਲੇ 'ਚ ਪਾਕਿਸਤਾਨ ਦਾ ਹੱਥ ਹੈ ਜਿਹੜਾ ਉਹ ਮੰਡਾਇਆ ਜਾਏ ਔਰ ਇਹਨਾਂ ਦੀ ਟ੍ਰੇਨਿੰਗ, ਤਰਬੀਅਤ ਜਿਹੜੀ ਉਹਦੇ ਵਾਸਤੇ ਮਾਮਲੇ ਨੇ ਜਿਹੜੇ ਉਹ ਅੱਗੇ ਟੋਰੇ ਜਾਣ। ਇਸ ਤੋਂ ਅੱਧ ਕਾਸ਼ ਪਟੇਲ ਹੋਣਾ ਦੇ ਨਾਲ ਜਿਹੜੀ ਹੈ ਉਹਨਾਂ ਦੀ ਮੁਲਾਕਾਤ ਹੋਈ ਹੈ। ਉਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਔਰ ਅਮਰੀਕਾ ਦੇ ਇਸ ਤੋਂ ਪਹਿਲਾਂ ਵੀ ਅਤਗਰਦੀ ਨੂੰ ਰੋਕਣ ਵਾਸਤੇ ਜਿਹੜੇ ਸਮਝੌਤੇ ਨੇ, ਫਰੰਟ ਲਾਉਣ ਦੀ ਤਾਦੀ ਔਰ ਜਿਹੜੀਆਂ ਰਵਾਇਤੀ ਮਾਮਲੇ ਦੀਆਂ ਗੱਲਾਂ ਨੇ ਉਹ ਹੋਈਆਂ। ਇਹਦੇ ਅੱਡ ਉਹਨਾਂ ਨੇ ਆਖਿਆ ਹੈ ਕਿ ਮੈਂ ਚਾਹੁੰਦਾ ਹਾਂ ਕਿ ਯੂਨਾਈਟਿਡ ਨੇਸ਼ਨ ਦੇ ਚੀਫ ਆਫ ਪੁਲਿਸ ਸਮਿਟ ਦੇ ਮੁਤਾਬਕ ਜਿਹੜਾ ਇੱਕ ਕਹਿ ਲਓ ਕਿ ਤਕਰੀਰ ਕੀਤੀ ਗਈ ਜਿਹੜੀ ਨਿਊਯਾਰਕ 'ਚ ਹੋਈ ਉਹਦੇ ਮੁਤਾਬਕ ਹੁਣ ਪਾਕਿਸਤਾਨ ਦੇ ਅੰਦਰ ਅਤਗਰਦੀ ਨੂੰ ਰੋਕਣ, ਇਨਸਾਨੀ ਸਮਗਲਿੰਗ, ਸਾਈਬਰ ਕ੍ਰਾਈਮਸ ਨੇ ਜਿਹੜੇ ਇਹਨਾਂ ਦੇ ਨਾਲ ਨਿਬੜਨ ਲਈ ਪੂਰੀ ਦੁਨੀਆ ਦੀਆਂ ਏਜੰਸੀਆਂ ਜਿਹੜੀਆਂ ਕਿ ਐਕਟਿਵ ਨੇ ਔਰ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਰਹੀਆਂ ਨੇ। ਪਾਕਿਸਤਾਨ ਦੇ ਨਾਲ ਵੀ ਇਸ ਮਾਮਲੇ ਦੇ ਉੱਤੇ ਤਾਵਨ ਕੀਤਾ ਜਾਏ। ਸੋ ਪਾਕਿਸਤਾਨ ਆਪ ਰੀਝ ਬਣਦਾ ਕਿ ਉਹ ਇਸ ਇੰਟਰਨੈਸ਼ਨਲ ਗਰੁੱਪ ਦਾ ਜਾਂ ਇਹਨਾਂ ਮਾਮਲਿਆਂ ਦਾ ਹਿੱਸਾ ਬਣੇ ਕਿਉਂਕਿ ਜਿਹੜੀਆਂ ਕਮਜ਼ੋਰੀਆਂ ਜਾਂ ਖਾਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਰੀਝਵੰਦ ਨੇ। ਇਹੋ ਹੀ ਬਿਆਨ ਹੈ ਜਿਹੜਾ ਉਹ ਇਸ ਮੁਲਾਕਾਤ ਤੋਂ ਬਾਅਦ ਦਿੱਤਾ ਗਿਆ। ਕਸ਼ਮੀਰ 'ਚ ਧਰਨਾ ਦਿੱਤੀ ਬੈਠੇ ਲੋਕਾਂ ਨੇ ਲੌਂਗ ਮਾਰਚ ਨਾ ਕਰਨ ਦਾ ਐਲਾਨ ਕੀਤਾ ਹੈ ਪਰ ਆਖਿਆ ਹੈ ਕਿ ਧਰਨਾ ਦਿੱਤੀ ਰੱਖਾਂਗੇ। ਪਾਕਿਸਤਾਨੀ ਫੌਜ ਮੁਖੀ ਦਾ ਵੀ ਇਸ ਮਾਮਲੇ 'ਚ ਨਾਂ ਆ ਰਿਹਾ ਹੈ। ਕੀ ਅਪਡੇਟ ਹੈ? ਇਹ ਜੀ ਜਿਹੜੀ ਅਵਾਮੀ ਐਕਸ਼ਨ ਕਮੇਟੀ ਜਿਹਦੇ ਉੱਤੇ ਪਾਬੰਦੀ ਲੱਗੀ ਹੈ, ਕਸ਼ਮੀਰ ਅਵਾਮੀ ਐਕਸ਼ਨ ਕਮੇਟੀ ਜਿਹੜੇ ਧਰਨਾ ਦੇਈ ਬੈਠੇ ਨੇ ਉਹਨਾਂ ਨੂੰ ਲੌਂਗ ਮਾਰਚ ਅੱਜ ਸ਼ੁਰੂ ਹੋਣਾ ਸੀਗਾ। ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ 5 ਜੁਲਾਈ ਨੂੰ ਇਹ ਫੈਸਲਾ ਕੀਤਾ ਕਿ ਅਸੀਂ ਜੋ ਕੁਝ ਵੀ ਸਾਡੀਆਂ ਸ਼ਿਕਵਾ ਸ਼ਿਕਾਇਤਾਂ ਹੈ ਨੇ ਫੈਡਰਲ ਸਰਕਾਰ ਦੇ ਨਾਲ, ਇੱਕ ਪਾਸੇ ਤੇ ਇਹ ਕਿਹਾ ਗਿਆ ਕਿ ਫੌਜੀ ਸਾਡੇ ਨਾਲ ਮੁਤੱਕਾ ਲਾਣਗੇ ਤੇ ਯਾਦ ਰੱਖੋ ਇਹ ਬਲੋਚਿਸਤਾਨ ਔਰ KPK ਨਹੀਂ ਹੈ, ਅਸੀਂ ਤੇ ਲਾਸ਼ਾਂ ਵੀ ਵਾਪਸ ਨਹੀਂ ਦੇਣੀਆਂ ਔਰ ਸਾਨੂੰ ਇਹ ਗੰਢੇ ਟਮਾਟਰ ਜਿਹੜੇ ਤੁਸੀਂ ਪੰਜਾਬ ਔਰ ਬਾਕੀ ਪਾਕਿਸਤਾਨ ਤੋਂ ਘੱਲਦੇ ਜੇ ਉਹਨਾਂ ਦੀ ਲੋੜ ਨਹੀਂ ਹੈ, ਅਸੀਂ ਇੰਡੀਆ ਵਾਲਾ ਬਾਰਡਰ ਹੈ ਜਿਹੜਾ ਉਹ ਖੋਲ ਲਾਂਗੇ। ਹੁਣ ਉਸ ਤੋਂ ਬਾਅਦ ਫਿਰ ਇਹ ਸਰਕਾਰ ਵੀ ਸਿੱਧੀ ਹੋ ਗਈ। ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹਾਲਾਤ ਬੜੇ ਖਰਾਬ ਨੇ। ਰੇਂਜਰਸ ਦਾ ਇੱਕ ਫੌਜੀ ਇਹਨਾਂ ਨੇ ਮਾਰ ਦਿੱਤਾ ਹੈ, ਇੱਕ ਪੁਲਿਸ ਵਾਲਾ ਕਸ਼ਮੀਰ ਦਾ ਮਾਰ ਦਿੱਤਾ ਹੈ ਔਰ ਹੁਣ ਸਰਕਾਰ ਨੇ ਵੀ ਕਿਹਾ ਕਿ ਅਸੀਂ ਸਿੱਧੇ ਹੋ ਕੇ ਨਿਬੜਨ ਲੱਗੇ ਔਰ ਨਾਲ ਹੀ ਵਾਰਨਿੰਗ ਦੇਤੀ ਕਿ ਭੜਿਆਰ ਇਸ ਲਹਿਰ ਦਾ ਹਿੱਸਾ ਨਾ ਬਣਨ, ਜਦਕਿ ਉੱਥੇ ਬੱਚਿਆਂ, ਔਰਤਾਂ, ਬਜ਼ੁਰਗ ਨੇ ਜਿਹੜੇ ਉਹ ਪਹਿਲਾਂ ਦੇ ਫਸੇ ਪਏ ਸੀਗੇ। ਇਹਨਾਂ ਨੇ ਇੱਕ ਖੱਤ ਲਿਖਿਆ ਜਿਹੜਾ 13 ਜੁਲਾਈ ਨੂੰ ਲਿਖਿਆ ਗਿਆ ਪਾਕਿਸਤਾਨੀ ਫੌਜ ਮੁਖੀ ਨੂੰ ਕਿ ਜੀ ਸਾਡੇ ਨਾਲ ਇਹ ਧੱਕਾ ਹੋ ਰਿਹਾ ਆ, ਹੁਣ ਸਾਡੇ ਨਾਲ ਜ਼ੁਲਮ ਹੋਣ ਜਾ ਰਿਹਾ, ਤੁਸੀਂ ਸਾਨੂੰ ਮਾਰਨਾ ਤੇ ਮਾਰ ਦੇਵੋ, ਅਸੀਂ ਇਨਸਾਫ ਤੁਹਾਡੇ ਤੇ ਛੱਡਦੇ ਹਾਂ ਜਾਂ ਤੇ ਇਹਨਾਂ ਮਾਮਲਿਆਂ ਤੇ ਇਨਸਾਫ ਕਰੋ। ਫਿਰ ਪਾਕਿਸਤਾਨੀ ਫੌਜ ਮੁਖੀ ਵੱਲੋਂ ਕਹਿੰਦੇ ਨੇ ਕਿ ਇੱਕ ਆਪਣਾ ਨੁਮਾਇੰਦਾ ਬਣਾਇਆ ਗਿਆ ਔਰ ਇਹ ਨੁਮਾਇੰਦੇ ਨੇ ਜਿਹੜੇ ਇਹਨਾਂ ਦੇ ਬਾਰੇ ਬਾਕਾਇਦਾ ਤਸਦੀਕ ਹੈ ਜਿਹੜੀ ਉਹ ਵੀ ਕਰ ਦਿੱਤੀ ਗਈ ਹੈ। ਇਹ ਜੀ ਓਵਰਸੀਜ਼ ਪਾਕਿਸਤਾਨੀ ਫਾਊਂਡੇਸ਼ਨ ਦੇ ਜਿਹੜੇ ਸੈਕਟਰੀ ਨੇ ਕਮਰ ਰਜ਼ਾ, ਉਹਨਾਂ ਨੂੰ ਆਪਣਾ ਨੁਮਾਇੰਦਾ ਬਣਾ ਕੇ ਪਾਕਿਸਤਾਨੀ ਫੌਜ ਮੁਖੀ ਨੇ ਇਹਨਾਂ ਧਰਨਾ ਦੇਣ ਵਾਲੇ ਲੋਕਾਂ ਦੇ ਕੋਲ ਭੇਜਿਆ। ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਆਖਿਆ ਕਿ ਸਾਡੀਆਂ ਕੁਝ ਸ਼ਰਤਾਂ ਜਿਹੜੀਆਂ ਅਸੀਂ ਹਵਾਲੇ ਕਰ ਦਿੱਤੀਆਂ ਔਰ ਸਾਨੂੰ ਇਹ ਆਖਿਆ ਗਿਆ ਕਿ ਜੀ ਅਸੀਂ ਤੁਹਾਡੇ ਜਾਇਜ਼ ਮਸਲੇ ਨਿਬੇੜਾਂਗੇ। ਹੁਣ ਉਸ ਤੋਂ ਬਾਅਦ ਉਹਨਾਂ ਆਖਿਆ ਧਰਨੇ ਨਹੀਂ ਅਸੀਂ ਚੁੱਕਣੇ, ਲੌਂਗ ਮਾਰਚ ਅਸੀਂ ਮਕਾਨ ਡੇ ਜਿਹੜਾ ਅਸੀਂ ਹੁਣ ਤੁਰਨਾ ਸੀਗਾ ਔਰ ਸਾਡਾ ਪੁਲਿਸ ਦੇ ਨਾਲ ਔਰ ਜਿਹੜੀਆਂ ਫੋਰਸਿਸ ਨੇ ਉਹਨਾਂ ਨਾਲ ਭੀੜ ਪੈਣੀ ਸੀਗੀ ਉਹ ਅਸੀਂ ਰੋਕ ਰਹੇ ਹਾਂ। ਪਰ ਧਰਨੇ ਇਸ ਵੇਲੇ ਕਸ਼ਮੀਰ 'ਚ ਜਿੱਥੇ ਜਿੱਥੇ ਨੇ, ਰਾਵਲਾ ਕੋਟ ਨੇ, ਪੂੰਛ ਨੇ, ਮੁਜ਼ੱਫਰਾਬਾਦ ਨੇ, ਜਿੱਥੇ ਵੀ ਨੇ ਉਹ ਉੱਥੇ ਕਾਇਮ ਦਾਇਮ ਰਹਿਣਗੇ ਉਦੋਂ ਤੱਕ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। 27 ਤਰੀਕ ਨੂੰ ਹੁਣ ਚੋਣਾਂ ਨੇ ਜਿਹੜੀਆਂ ਉਹ ਸਿਰ ਤੇ ਆ ਕੇ ਖਲੋਤੀਆਂ ਨੇ। ਸਭ ਤੋਂ ਵੱਡੀ ਮੰਗ ਇਹਨਾਂ ਦੀ ਇਹ ਆ ਕਿ 12 ਸੀਟਾਂ ਨੇ ਜਿਹੜੀਆਂ, ਮੈਂ ਬਾਰ-ਬਾਰ ਦੱਸਣਾ, ਕਸ਼ਮੀਰ ਅਸੈਂਬਲੀ ਦੀਆਂ ਉਹ ਮਕਾਈਆਂ ਜਾਣ। ਇਹ ਉਹ ਨੇ ਜਿਹੜੀਆਂ ਪਾਕਿਸਤਾਨ ਭਰ ਦੇ ਵਿੱਚ ਨੇ। ਕਿੱਦਾਂ ਨੇ?
ਪ੍ਰਵੀਨ ਕਸ਼ਮੀਰ ਦੋ ਹਿੱਸਿਆਂ 'ਚ ਵੰਡਿਆ, ਇੱਕ ਪਾਕਿਸਤਾਨੀ ਕਬਜ਼ੇ 'ਚ ਹੈ, ਇੱਕ ਇੰਡੀਅਨ ਕਬਜ਼ੇ 'ਚ ਹੈ। ਇੰਡੀਅਨ ਕਬਜ਼ੇ 'ਚ ਜਿਹੜਾ ਕਸ਼ਮੀਰ ਆ, ਉੱਥੋਂ ਦੇ ਕਸ਼ਮੀਰੀ ਨੇ ਜਿਹੜੇ ਉਹ ਹਿਜਰਤ ਕਰਕੇ ਜਾਂ ਛੱਡ ਕੇ ਪਾਕਿਸਤਾਨ ਆਉਂਦੇ ਨੇ, ਤੇ ਕਈ ਵਾਰ ਉਹ ਕਸ਼ਮੀਰ ਦੇ ਅੰਦਰ ਨਹੀਂ ਰਹਿੰਦੇ, ਉਹ ਪਾਕਿਸਤਾਨ ਦੇ ਅੱਡੋ ਅੱਡ ਸ਼ਹਿਰਾਂ 'ਚ, ਸਿਆਲਕੋਟ 'ਚ, ਸਰਗੋਦੇ 'ਚ, ਸ਼ੇਖੂਪੁਰੇ, ਗੁਜਰਾਂਵਾਲੇ, ਨਾਰੋਵਾਲ, ਇੱਧਰ ਪੱਧਰ ਸੈੱਟ ਹੋ ਜਾਂਦੇ ਨੇ, ਕਰਾਚੀ ਵੀ ਚਲੇ ਜਾਂਦੇ ਨੇ। ਹੁਣ ਕੀ ਉਹ ਕਸ਼ਮੀਰੀ ਨਹੀਂ ਗੇ? ਪਾਕਿਸਤਾਨ ਆਪਣੇ ਕਾਨੂੰਨ ਮੁਤਾਬਕ ਜੇ ਉਹਨਾਂ ਨੂੰ ਪਨਾਹ ਦਿੰਦਾ ਆ, ਉਹਨਾਂ ਨੂੰ ਮਹਾਜਰ ਕਰਤਾਂਦਾ, ਤੇ ਇਹਨਾਂ ਨੇ ਉਹਨਾਂ ਦੀਆਂ 12 ਮਹਾਜਰ ਸੀਟਾਂ ਰੱਖੀਆਂ ਨੇ। ਠੀਕ ਹੈ, ਉਹ ਜਿੱਥੇ ਵੀ ਹੈ ਨੇ, ਉਥੋਂ ਇਹਨਾਂ 12 ਸੀਟਾਂ ਦੇ ਉੱਤੇ ਕਰਾਚੀ 'ਚ ਬਹਿ ਕੇ ਵੀ ਚੋਣਾਂ ਲੜਦੇ ਨੇ, ਲਾਹੌਰ 'ਚ ਬਹਿ ਕੇ, ਜਾਂ ਕਿਸੇ ਵੀ ਇਲਾਕੇ ਤੋਂ ਲੜਦੇ ਨੇ, ਫਿਰ ਉਹ ਬਣ ਜਾਂਦੇ ਨੇ ਇਸ ਕਸ਼ਮੀਰ ਅਸੈਂਬਲੀ ਦਾ ਹਿੱਸਾ। ਇਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਜੀ ਇਹ 12 ਲੋਕ ਜਾਂ ਇਹ 12 ਸੀਟਾਂ ਨੇ ਜਿਹੜੀਆਂ ਇਹ ਮਕਾਈਆਂ ਜਾਣ, ਕਿਉਂਕਿ ਇਹ 12 ਲੋਕ ਸਾਡੀਆਂ ਕੁੱਲ ਸੀਟਾਂ ਦੇ ਉੱਤੇ ਅਸਰ ਹੁੰਦੇ ਨੇ। ਜਦੋਂ ਕੋਈ ਸਰਕਾਰ ਬਣਨੀ ਹੁੰਦੀ ਹੈ, ਇਹ ਦੂਸਰੇ ਦੇ ਨਾਲ ਰਲ ਜਾਂਦੇ ਨੇ, ਪਾਸਾ ਪਰਤ ਜਾਂਦਾ ਆ। ਕਸ਼ਮੀਰੀਆਂ ਨੂੰ ਉਹਨਾਂ ਦੀ ਹਕੀਕੀ ਜਮਹੂਰੀ ਕਿਆਦਤ ਲੱਭਦੀ ਨਹੀਂ ਹੈ, ਜਾਂ ਜਿਹਨੂੰ ਉਹ ਚਾਹੁੰਦੇ ਨੇ ਉਹ ਲੋਕ ਅੱਗੇ ਆ ਹੀ ਨਹੀਂ ਸਕਦੇ। ਇਹ ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੀ ਸਪੋਰਟ ਹੁੰਦੀ ਹੈ, ਕੋਈ ਪੀਪਲਸ ਪਾਰਟੀ ਤੋਂ ਹੁੰਦਾ, ਕੋਈ ਮੁਸਲਿਮ ਲੀਗ ਨੂਨ ਤੋਂ ਹੁੰਦਾ, ਕੋਈ ਕਿਤੇ ਹੁੰਦਾ ਆ। ਇਹਨਾਂ ਲੋਕਾਂ ਨੂੰ ਸਾਡੇ ਤੇ 12 ਲੋਕਾਂ ਨੂੰ ਅਸੈਂਬਲੀ ਦਾ ਹਿੱਸਾ ਬਣਾ ਕੇ ਸਾਡੇ ਉੱਤੇ ਮੁਸੱਲਤ ਕਰ ਦਿੱਤਾ ਜਾਂਦਾ ਹੈ। ਇੱਕ ਧੇਰਾ ਜਿਹੜੀ ਉਹ ਹਾਰੀ ਹੈ, ਲੋਕਾਂ ਨੇ ਨਹੀਂ ਪਸੰਦ ਕੀਤਾ, ਇਹ ਹੈ ਵੋਟ ਦੀ ਤਾਕਤ। ਪਰ ਇਹ 12 ਜਦੋਂ ਉਹਨਾਂ ਦੇ ਨਾਲ ਰਲ ਜਾਂਦੇ, ਉਹ ਸਰਕਾਰ ਬਣਾ ਲੈਂਦੇ ਨੇ। ਇਹ ਕੰਮ ਆ ਜਿਹੜਾ ਇਹ ਸਾਹਮਣੇ ਪੁੱਗਦਾ, ਇਹ 12 ਸੀਟਾਂ ਮੁਕਾਓ। ਹੁਣ ਸਰਕਾਰ ਦਾ, ਫਿਰ ਮੈਂ ਉਹੀ ਗੱਲ ਦੱਸਾਂਗਾ, ਉਹ ਕਹਿੰਦੇ ਨੇ ਕਿ ਜੀ ਇਹ ਆਪ ਸਿਆਸੀ ਪਾਰਟੀ ਦੇ ਤੌਰ ਤੇ ਰਜਿਸਟਰਡ ਹੋਣ, ਚੋਣਾਂ ਲੜਨ, ਲੋਕ ਇਹਨਾਂ ਨੂੰ ਵੋਟ ਦੇਣ, ਇਹ ਜਾ ਕੇ ਅਸੈਂਬਲੀ ਚ ਚੇਂਜ ਕਰ ਦੇਣ। ਪਰ ਏਦਾਂ ਧੱਕੇ ਦੇ ਨਾਲ ਮੰਗ ਕੀਤੀ ਜਾਏਗੀ ਤੇ ਇਹ ਅਸੀਂ ਪੂਰੀ ਨਹੀਂ ਕਰਨੀ। ਲੋਅਰ ਦੀਰ ਚ ਮੁਕਾਬਲਾ, ਬੰਨੂ ਚ ਆਪ ਮਾਰੂ ਧਾੜਾ, ਅਫਰਾ ਤਫਰੀ ਤੇ ਹਲਾਕਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਕੀ ਅਪਡੇਟ ਆ? ਬਲੋਚਿਸਤਾਨ ਚੋਂ ਵੀ ਕੋਈ ਚੰਗੀਆਂ ਖਬਰਾਂ ਸਾਹਮਣੇ ਨਹੀਂ ਆ ਰਹੀਆਂ। 4 ਲਾਸ਼ਾਂ ਉੱਥੋਂ ਵੀ ਲੱਭੀਆਂ ਨੇ ਪ੍ਰਵੀਨ, ਜਿਹੜੀਆਂ ਕਈ ਦਿਨ ਪੁਰਾਣੀਆਂ ਨੇ। ਉਸ ਤੋਂ ਬਾਅਦ KPK ਸੂਬੇ ਦਾ ਇਲਾਕਾ ਹੈ ਜਿਹੜਾ ਲੋਅਰ ਦੀਰ, ਉਹਦੇ ਵਿੱਚ ਅਤਗਰਦਾਂ ਦਾ ਤੇ ਫੋਰਸਿਸ ਦਾ ਮੁਕਾਬਲਾ ਹੋਇਆ, ਜਿਹਦੇ ਵਿੱਚ 3 ਕਹਿ ਲਵੋ ਕਿ ਫੋਰਸਿਸ ਦੇ ਲੋਕ ਨੇ ਜਿਹੜੇ ਉਹ ਜਾਨੋ ਗਏ ਨੇ, 15 ਦੇ ਲਾਗੇ ਚਾਗੇ ਫੱਟਰ ਨੇ। ਤਾਜ਼ਾ ਖਬਰ ਹੈ ਜਿਹੜੀ ਉਹ ਬੰਨੂ ਤੋਂ ਆ ਰਹੀ ਹੈ। ਬੰਨੂ ਤੋਂ ਪਤਾ ਲੱਗਿਆ ਕਿ ਉੱਥੇ ਇੱਕ ਥਾਣੇ ਦੇ ਉੱਤੇ ਅਤਗਰਦਾਂ ਵੱਲੋਂ ਆਪ ਮਾਰੂ ਧਾੜਾ ਹੋਇਆ, ਜਿਨ੍ਹਾਂ ਨੇ ਬਰੂਦ ਦੀ ਭਰੀ ਗੱਡੀ ਥਾਣੇ ਦੇ ਗੇਟ ਨੂੰ ਮਾਰ ਕੇ ਤੇ ਅੰਦਰ ਲੰਘਣ ਦੀ ਕੋਸ਼ਿਸ਼ ਕੀਤੀ ਹੈ। ਦੂ ਮੁਕਾਬਲਾ ਜਿਹੜਾ ਉਹ ਚੱਲ ਰਿਹਾ ਹੈ। ਆਖਰੀ ਵੇਲੇ ਤੱਕ ਅਸੀਂ ਪਾਕਿਸਤਾਨ ਦੇ ਜਿਹੜੇ ਸਾਡੇ ਪੱਤਰਕਾਰ ਜ਼ਰੀਏ ਸਨ, ਉਹਨਾਂ ਦੇ ਨਾਲ ਜਦੋਂ ਰਾਬਤਾ ਕੀਤਾ ਤੇ ਉਹਨਾਂ ਆਖਿਆ ਕਿ ਜੀ ਸਰਕਾਰੀ ਪੱਧਰ ਦੇ ਉੱਤੇ ਬੰਨੂ ਪੁਲਿਸ ਔਰ ਪਾਕਿਸਤਾਨ ਦੀ ਫੈਡਰਲ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਉਹ ਇਹੋ ਹੀ ਕਹਿ ਰਹੇ ਨੇ ਕਿ ਜੀ ਹਜੇ ਤੱਕ ਮੁਕਾਬਲਾ ਚੱਲ ਰਿਹਾ ਹੈ। ਹਲਾਕਤਾਂ ਕਿੰਨੀਆਂ ਹੋਈਆਂ ਨੇ, ਕਿਹੜੇ ਪਾਸੇ ਹੋਈਆਂ ਨੇ, ਹਜੇ ਤੱਕ ਇਹ ਖਬਰ ਨਾ ਮੁਕੰਮਲ ਆ, ਉਹ ਨਹੀਂ ਦੱਸਿਆ ਜਾ ਰਿਹਾ। ਬਟ ਮੁਕਾਬਲੇ ਦੀ ਤਸਦੀਕ ਕੀਤੀ ਜਾ ਰਹੀ ਹੈ ਔਰ ਆਖਿਆ ਜਾ ਰਿਹਾ ਕਿ ਇਹ ਆਪ ਮਾਰੂ ਧਾੜਾ ਸੀਗਾ, ਜਿਹਦੇ ਨਾਲ ਗੇਟ ਨੂੰ ਬਰੂਦ ਦੀ ਭਰੀ ਗੱਡੀ ਦੇ ਨਾਲ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇਹ ਸਵਾਲ ਪੁੱਛਿਆ ਕਿ ਅਤਗਰਦ ਅੰਦਰ ਲੰਘ ਗਏ ਨੇ, ਮੁਕਾਬਲਾ ਬਾਹਰ ਹੋ ਰਿਹਾ ਜਾਂ ਅੰਦਰ ਹੋ ਰਿਹਾ, ਇਹਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਕਿ ਜੀ ਦੂ ਮੁਕਾਬਲਾ ਚੱਲ ਰਿਹਾ ਹੈ। ਯਾਦ ਰਵੇ ਕਿ ਬਲੋਚਿਸਤਾਨ 'ਚ ਵੀ ਮੁਕਾਬਲਾ ਹੀ ਹੋਇਆ ਸੀਗਾ। ਉਹਨਾਂ ਨੇ ਉੱਥੇ ਜਿੰਨੇ ਪੁਲਿਸ ਵਾਲੇ ਸਨ ਉਹਨਾਂ ਨੂੰ ਅੰਗੇਜ ਕੀਤਾ ਅਤਗਰਦਾਂ ਨੇ। ਜਦੋਂ ਉਹਨਾਂ ਦਾ ਅਸਲਾ ਮੁੱਕ ਗਿਆ ਤੇ ਫਿਰ ਉਹਨਾਂ ਨੂੰ ਅਗਵਾ ਕਰ ਲਿਆ। ਉਹਨਾਂ ਦੇ ਵਿੱਚੋਂ ਇੱਕ ਬੜਾ ਦਰਦਨਾਕ ਇੱਕ ਪੁਲਿਸ ਵਾਲੇ ਦਾ ਮੈਸੇਜ ਆ, ਉਹਨੇ ਆਪਣੇ ਘਰ ਵਾਲੇ ਨੂੰ ਕੀਤਾ। 8 ਦਿਨਾਂ ਬਾਅਦ ਉਹਦਾ ਵਿਆਹ ਸੀਗਾ। ਉਹਨੇ ਆਖਿਆ ਕਿ ਜੀ ਅਸੀਂ ਲੜ ਕੇ ਆਪਣਾ ਅਸਲਾ ਮੁਕਾ ਬੈਠੇ ਆ, ਦੁਆ ਕਰਿਆ ਜੀ ਹੁਣ ਕਿ ਸਾਡਾ ਅਗਲਾ ਪਾਸਾ ਜਿਹੜਾ ਜਾਂ ਅਗਲੀ ਜ਼ਿੰਦਗੀ ਜਿਹੜੀ ਉਹ ਠੀਕ ਰਵੇ। ਹੁਣ ਅਸੀਂ ਲੜਨ ਜੋਗੇ ਤਾਂ ਨਹੀਂ ਰਹੇ, ਸਾਡੇ ਕੋਲ ਅਸਲਾ ਨਹੀਂ ਹੈ। ਔਰ ਫਿਰ ਜਿੱਡੀ ਬੇਦਰਦੀ ਦੇ ਨਾਲ ਉਹਨਾਂ ਧੀਆਂ ਨੂੰ ਕਤਲ ਕੀਤਾ ਗਿਆ। ਉਹਨਾਂ ਦੇ ਵਾਲੀ ਵਾਰਸ ਹਜੇ ਵੀ ਕੋਇਟਾ ਦੇ ਵਿੱਚ ਧਰਨਾ ਦੇ ਕੇ ਬੈਠੇ ਨੇ ਔਰ ਕਹਿੰਦੇ ਨੇ ਅਸੀਂ ਸਰਕਾਰ ਦੇ ਨਾਲ ਬਿਲਕੁਲ ਡਾਇਲੌਗ ਨਹੀਂ ਕਰਨਾ, ਅਸੀਂ ਫੌਜ ਮੁਖੀ ਦੇ ਨਾਲ ਕਰਾਂਗੇ। ਕੀ ਫੋਰਸਿਸ ਦੇ ਉੱਤੇ ਕੋਈ ਇਹੋ ਜਿਹੀ ਸ਼ੀਲਡ ਨਹੀਂ ਹੈ, ਬਲਕਿ ਅਸੀਂ ਫੋਰਸਿਸ 'ਚ ਬੱਚੇ ਭਰਤੀ ਕਰਾਵਾਂਗੇ, ਉਹ ਸਰਕਾਰ ਲਈ ਲੜਨਗੇ, ਉਹਨਾਂ ਨੂੰ ਮਾਰ ਦਿੱਤਾ ਜਾਏਗਾ, ਅਗਵਾ ਕੀਤਾ ਜਾਏਗਾ, ਕਤਲ ਕੀਤਾ ਜਾਏਗਾ ਔਰ ਸਰਕਾਰ ਚੁੱਪ ਰਹੇਗੀ। ਅਸੀਂ ਤਾਂ ਫਿਰ ਇਹਦਾ ਮਤਲਬ ਕਿ ਆਪਣੇ ਬੱਚਿਆਂ ਨੂੰ ਪੁਲਿਸ 'ਚ ਭਰਤੀ ਨਾ ਕਰਾਈਏ, ਅਤਗਰਦਾਂ ਦੇ ਕੋਲ ਭਰਤੀ ਕਰਾਈਏ, ਤਨਖਾਹ ਤੇ ਉਹ ਵੀ ਦੇਣ ਦੇ ਨੇ। ਸੋ ਇਹ ਮਾਮਲਾ ਜਿਹੜਾ ਇਹ ਵੀ ਬੜਾ ਭਖਿਆ ਪਿਆ ਪ੍ਰਵੀਨ। ਇਟਲੀ ਕੇ ਲੰਦੇ ਧੋਖੇ 'ਚ 12 ਜਵਾਨ ਏਜੰਟਾਂ ਰਾਹੀਂ ਈਰਾਨ 'ਚ ਗਵਾਚ ਕੇ ਤੇ ਸਾਊਦੀ ਅਰਬ ਨੇ ਏਜੰਟਾਂ ਤੋਂ ਬਗੈਰ ਹੀ ਡਾਇਰੈਕਟ ਪਾਕਿਸਤਾਨੀ ਫੋਰਸ ਭਰਤੀ ਕਰਨੀ ਸ਼ੁਰੂ ਕਰ ਦਿੱਤੀ। ਦੋ ਅੱਡੋ-ਅੱਡ ਖਬਰਾਂ ਨੇ ਪ੍ਰਵੀਨ। ਪਹਿਲਾ ਮਾਮਲਾ ਤੇ ਇਹ ਵਾਪਰਿਆ ਕਿ ਲਾਹੌਰ ਦਾ ਇਲਾਕਾ ਹੈ ਪਸੀਨ ਇਲਾਕਾ, ਉੱਥੋਂ 12 ਇਹ ਮੁੰਡੇ ਨੇ ਜਿਹੜੇ ਇਹ ਇੱਕ ਏਜੰਟ ਜਿਹੜਾ ਇਸੇ ਇਲਾਕੇ ਦਾ ਰਹਿਣ ਵਾਲਾ, ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਯੂਰਪ ਭੇਜਦਾ ਰਿਹਾ ਆ। ਉਹ ਗਏ ਯੂਰਪ ਜਾ ਕੇ, ਤਸਵੀਰਾਂ ਸੋਸ਼ਲ ਮੀਡੀਆ ਤੇ ਆਉਂਦੀਆਂ, ਫਿਰ ਮਹੱਲੇ ਵਾਲੇ ਕਹਿੰਦੇ ਨੇ ਅੱਛਾ ਇਹਨੇ ਘੱਲਿਆ, ਚਲੋ ਸਾਡਾ ਵੀ ਮੁੰਡਾ ਘੱਲ ਦਵੋ। ਇਹਦੇ ਨਾਲ ਇਹਨਾਂ ਦਾ ਮਾਮਲਾ ਹੋਇਆ। ਇਹਦੇ ਵਿੱਚ ਇੱਕ ਜਿਹੜਾ ਇਹ ਦਰਖਾਸਤ ਦੇਣ ਵਾਲਾ ਬੰਦਾ ਹੈ ਨਾ, ਇਹਨੇ ਨਾ ਇਹਦਾ ਆ ਮੁਸ਼ਤਾਕ ਅਹਿਮਦ, ਇਹਦਾ ਮੁੰਡਾ ਔਰ ਇਹਦੇ 2 ਭਤੀਜੇ ਔਰ ਇੱਕ ਇਹਨਾਂ ਦਾ ਜਾਣਨ ਵਾਲਾ ਰਿਸ਼ਤੇਦਾਰ। ਇਹ ਕੁੱਲ 4 ਤੇ ਇੱਕ ਹੀ ਘਰ ਦੇ ਨੇ। ਇਸ ਤੋਂ ਅੱਡ ਬਾਕੀ ਸਾਰੇ ਇਹਨਾਂ 12 ਦੇ 12 ਨੂੰ ਈਰਾਨ ਭੇਜਿਆ। ਈਰਾਨ ਜਦੋਂ ਗਏ ਤੇ ਇਹ ਅਗਵਾਕਾਰਾਂ ਦੇ ਹੱਥੇ ਚੜ ਗਏ ਨੇ। ਉਹਨਾਂ ਪਹਿਲਾਂ ਤੇ ਇਹਨਾਂ ਦੇ ਕੱਪੜੇ ਲਵਾ ਕੇ ਉਹ ਛੋਈ ਲਾਈ ਔਰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ। ਤਸ਼ੱਦਦ ਦੀਆਂ ਵੀਡੀਓਜ਼ ਨੇ ਜਿਹੜੀਆਂ ਉਹ ਇਹਨਾਂ ਦੇ ਮਾਪਿਆਂ ਨੂੰ ਭੇਜੀਆਂ ਔਰ ਧਮਕੀ ਦਿੱਤੀ ਕਿ ਸਾਨੂੰ ਰਕਮ ਭੇਜੋ। ਇੱਕ ਬੰਦੇ ਦਾ 10 ਲੱਖ ਪਾਕਿਸਤਾਨੀ ਉਹਨਾਂ ਨੇ ਵਸੂਲ ਲਿਆ। ਇੱਕ ਬੰਦੇ ਦਾ 10 ਲੱਖ ਰੁਪਈਆ ਪਾਕਿਸਤਾਨੀ ਵਸੂਲ ਲਿਆ। ਹੁਣ ਉਹ ਇਹਨਾਂ ਨੂੰ ਅੱਛਾ ਇੱਥੇ ਤੱਕ ਮਾਪੇ ਵੀ ਚੁੱਪ ਰਹੇ ਨੇ, ਯਾਨੀ ਉਹ ਘੱਲਣ ਤੱਕ, ਸਭ ਕੋਈ ਗੈਰ ਕਾਨੂੰਨੀ ਕੰਮ ਕਰਨ ਤੱਕ, ਏਜੰਟ ਨੂੰ ਪੈਸੇ ਦੇਣ ਤੱਕ ਬਿਲਕੁਲ ਚੁੱਪ ਸਨ। ਹੁਣ ਕਹਿੰਦੇ ਨੇ ਕਿ ਏਜੰਟ ਹੈ ਜਿਹੜਾ ਉਹ ਫੜਿਆ ਨਹੀਂ ਜਾਣ ਡਿਆ, ਉਹ ਨਸਿਆ ਪਿਆ ਤੇ ਸਾਨੂੰ ਇਨਸਾਫ ਦਿੱਤਾ ਜਾਏ। 10 ਲੱਖ ਰੁਪਈਆ ਵੀ ਅਗਵਾਕਾਰਾਂ ਨੂੰ ਦੇਤਾ ਕਿ ਠੀਕ ਹੈ ਸਾਡੇ ਮੁੰਡੇ ਛੱਡ ਦਵੋ, ਇਸ ਉਮੀਦ ਤੇ ਕਿ ਇਹ ਈਰਾਨ ਤੋਂ ਅੱਗੇ ਹੀ ਜਾਣਗੇ, ਪਿੱਛੇ ਨਹੀਂ ਮੁੜਨ ਲੱਗੇ। ਉਹ 10-10 ਲੱਖ ਰੁਪਈਆ ਭਰਿਆ।
ਹੁਣ ਜਦੋਂ ਉਹਨਾਂ ਨੇ ਅਗਵਾਕਾਰਾਂ ਨੇ ਕਿਹਾ ਕਿ $6000 ਇੱਕ ਬੰਦੇ ਦਾ ਦੋ, ਨਹੀਂ ਤੇ ਅਸੀਂ ਬੰਦੇ ਮਾਰਨ ਲੱਗੇ ਜੇ, ਹੁਣ FIA ਦੇ ਬੂਹੇ ਤੇ ਚਲੇ ਗਏ। ਸਰਕਾਰ ਵੀ ਇੱਥੇ ਸੱਚੀ ਹੈ ਕਿ ਜੀ ਇਹ ਜਦੋਂ ਕਰਦੇ ਨੇ ਸਭ ਕੁਝ ਪਹਿਲਾਂ ਤੇ ਇਹਨਾਂ ਗੈਰ ਕਾਨੂੰਨੀ ਰਾਹ ਚੁਣਿਆ। ਹੁਣ ਇਸ ਵੇਲੇ ਇਹ ਮਾਮਲਾ ਜਿਹੜਾ ਇਹ ਬੜਾ ਭਖਿਆ ਪਿਆ ਹੈ, ਔਰ ਇਹ 12 ਦੇ 12 ਨੇ ਜਿਹੜੇ ਇਹਨਾਂ ਦਾ ਤਾਲੁਕ ਲਾਹੌਰ ਦੇ ਨਾਲ, ਔਰ ਇਹ ਅਸਲ ਕਹਾਣੀ ਹੈ। ਰਹੀ ਗੱਲ ਕਿ ਸਾਊਦੀ ਅਰਬ ਨੇ ਪਾਕਿਸਤਾਨੀ ਵਰਕਫੋਰਸ ਪਹਿਲਾਂ ਹੁੰਦੇ ਸੀ ਏਜੰਟ, ਉਹ ਵੀਜ਼ੇ ਦੇ ਬਦਲੇ ਆਪਣੇ ਪੈਸੇ ਲੈਂਦੇ ਸਨ, ਬਾਕੀ ਸਾਰੇ ਮਾਮਲੇ ਹੁੰਦੇ ਸਨ। ਹੁਣ ਸਰਕਾਰ ਨੇ ਇੱਕ ਸਟਰਕਚਰ ਬਣਾਤਾ ਜਿਹੜਾ ਟ੍ਰੇਨਿੰਗ ਦਾ ਹੈ, ਓਵਰਸੀਜ਼ ਪਾਕਿਸਤਾਨੀ ਫਾਊਂਡੇਸ਼ਨ, ਪੰਜਾਬ ਦੇ ਵਿੱਚ ਵੀ ਇੱਕ ਸਟਰਕਚਰ ਹੈ। ਇਹ ਉਹਦੇ ਮੁਤਾਬਕ ਲੇਬਰ ਦੀ ਟ੍ਰੇਨਿੰਗ ਕਰਾਉਂਦੇ ਨੇ, ਔਰ ਹਰ ਸਾਲ ਕਹਿੰਦੇ ਨੇ ਕਿ 15000 ਲੋਕ ਨੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ, ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ। ਸਾਊਦੀ ਅਰਬ ਦੀ ਸਰਕਾਰ ਡਾਇਰੈਕਟ ਹੁਣ ਇੱਕ ਸਮਝੌਤੇ ਦੇ ਤਹਿਤ ਪਾਕਿਸਤਾਨੀ ਸਰਕਾਰ ਦੇ ਨਾਲ ਕਹਿ ਲਓ ਕਿ ਇੱਕ ਐਗਰੀਮੈਂਟ ਆ, ਜਿਹਦੇ ਤਹਿਤ 2030 ਤੱਕ ਪਾਕਿਸਤਾਨ ਤੋਂ 10 ਲੱਖ ਲੇਬਰ ਆ ਜਿਹੜੀ ਸਾਊਦੀ ਅਰਬ ਜਾਣੀ 10 ਲੱਖ। ਸੋ ਇਹ ਟ੍ਰੇਨਿੰਗ ਕਰੋ, ਟ੍ਰੇਨਿੰਗ ਕਰਕੇ ਸਰਟੀਫਿਕੇਟ ਲਓ, ਸਰਟੀਫਿਕੇਟ ਤੋਂ ਬਾਅਦ ਆਪਣੀ ਅਰਜ਼ੀ ਹੈ ਜਿਹੜੀ ਉਹ ਜਮ੍ਹਾਂ ਕਰਾਓ। ਸਾਊਦੀ ਅਰਬ ਜਦੋਂ ਮੰਗੇਗਾ ਤੇ ਇਹ ਮਹਿਕਮੇ ਨੇ ਜਿਹੜੇ, ਇਹ ਮਹਿਕਮੇ ਫੇਰ ਆਪ ਸੱਦ ਕੇ ਤੁਹਾਡਾ ਇੰਟਰਵਿਊ ਕਰਦੇ ਨੇ। ਇੰਟਰਵਿਊ ਤੋਂ ਬਾਅਦ ਇਹ ਸਿਲੈਕਟਿਵ ਲੋਕਾਂ ਨੂੰ ਵੱਖਰਿਆਂ ਕਰਕੇ ਸਾਊਦੀ ਅਰਬ ਦੀ ਉਸ ਕੰਪਨੀ ਨੂੰ ਦੇ ਦਿੰਦੇ ਨੇ, ਉਹ ਕੰਪਨੀ ਫਿਰ ਇੰਟਰਵਿਊ ਕਰਦੀ ਹੈ। ਉਹ ਇੰਟਰਵਿਊ ਕਰਕੇ ਇਹਨਾਂ ਚ 94 ਲੋਕ ਨੇ ਜਿਹੜੇ ਉਹ ਕੱਢ ਲੈਂਦੇ ਨੇ ਕਿ ਠੀਕ ਹੈ ਜੀ ਇਹ ਸਾਨੂੰ ਪੁੱਗਦੇ ਨੇ ਜਾਂ ਸਾਨੂੰ ਠੀਕ ਨੇ। ਔਰ ਇਸ ਤਰ੍ਹਾਂ ਪਾਕਿਸਤਾਨੀ ਸਰਕਾਰ ਇਹਦੇ ਉੱਤੇ ਜਿਹੜੇ ਲੋਕਾਂ ਦੀ ਸਿਲੈਕਸ਼ਨ ਹੁੰਦੀ ਹੈ, ਔਰ ਸਾਊਦੀ ਅਰਬ ਜਾਂਦੇ ਨੇ, ਪ੍ਰੋਟੈਕਸ਼ਨ, ਇੰਸ਼ੋਰੈਂਸ, ਉਹ ਸਾਰੇ ਮਾਮਲੇ ਕਿ ਇਹ ਲੀਗਲੀ ਜਾ ਰਹੇ ਨੇ, ਇਹਨਾਂ ਦਾ ਲੀਗਲੀ ਇਹ ਸਾਰਾ ਮਾਮਲਾ ਹੋਇਆ ਆ, ਔਰ ਇਹਨਾਂ ਨੂੰ ਉੱਥੇ ਲੇਬਰ ਲਾ ਦੇ ਤਹਿਤ ਪਾਕਿਸਤਾਨੀ ਸਰਕਾਰ ਦੀ ਸਪੋਰਟ ਹੋਏਗੀ। ਇਹ ਇੱਕ ਸਟਰਕਚਰ ਹੈ। ਸੋ ਇਹ ਤਾਂ ਹੁਣ ਏਜੰਟਾਂ ਵਾਲਾ ਮਾਮਲਾ ਜਿਹੜਾ ਉਹ ਸਾਊਦੀ ਅਰਬ ਦੇ ਮਾਮਲੇ ਚ ਮੁੱਕਿਆ ਜੀ। ਪਾਕਿਸਤਾਨੀ ਸਰਕਾਰ ਦਾ ਆਖਣਾ ਹੈ ਕਿ ਦੂਜੇ ਮੁਲਕਾਂ 'ਚ ਵਸਣ ਵਾਲੇ ਐਸੇ ਪਾਕਿਸਤਾਨੀ ਜਿਨ੍ਹਾਂ ਦੇ ਨਾਈਕੋਪ ਐਕਸਪਾਇਰ ਨੇ, ਉਹਨਾਂ ਨੂੰ ਪਾਕਿਸਤਾਨ ਨਹੀਂ ਵੜਨ ਦਿੱਤਾ ਜਾਏਗਾ। ਬਸ ਜਿਹੜੇ ਇਥੋਂ ਨਸਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਨਹੀਂ ਦੇਣਾ। ਜਿਹੜੇ ਬਾਹਰ ਚਲੇ ਗਏ ਨੇ ਉਹ ਹੁਣ ਇੱਥੇ ਵੜਨ ਕਿਉਂ? ਉਹ ਭੈੜੇ ਹੋ ਗਏ ਨੇ, ਉਹ ਬਾਹਰ ਦੇ ਹੋ ਗਏ ਨੇ। ਹੁਣ ਇਹ ਹੜੀਚਾ ਹੀ ਆ ਨਾ, ਮਤਲਬ ਇੱਕ ਬੰਦੇ ਕੋਲ ਡੂਅਲ ਨੈਸ਼ਨੈਲਿਟੀ ਹੈ। ਇਹ ਆਖਿਆ ਜਾ ਰਿਹਾ ਹੈ ਇਹ ਜੀ FIA ਦੇ ਮਹਿਕਮੇ ਵੱਲੋਂ ਬਕਾਇਦਾ ਪਾਕਿਸਤਾਨ ਦੀ ਫੈਡਰਲ ਸਰਕਾਰ ਵੱਲੋਂ ਮੁਲਕ ਭਰ ਦੇ ਸਾਰੇ 에ਅਰਪੋਰਟਸ ਦੇ ਉੱਤੇ ਇਹ ਨੋਟੀਫਿਕੇਸ਼ਨ ਕੱਲ ਦਿੱਤਾ ਹੈ। ਪਾਕਿਸਤਾਨ 'ਚ ਆਉਣ ਵਾਲੀਆਂ ਔਰ ਇੱਥੋਂ ਜਾਣ ਵਾਲੀਆਂ ਸਾਰੀਆਂ ਇੰਟਰਨੈਸ਼ਨਲ 에ਅਰਲਾਈਨਸ ਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਸਾਡੀ ਨਵੀਂ ਟਰੈਵਲ ਗਾਈਡ ਹੈ। ਐਸੇ ਪਾਕਿਸਤਾਨੀ ਜਿਹੜੇ ਪਾਕਿਸਤਾਨ ਤੋਂ ਬਾਹਰ ਨੇ, ਭਾਵੇਂ ਇੰਗਲੈਂਡ ਨੇ ਤੇ ਭਾਵੇਂ ਅਮਰੀਕਾ ਕੈਨੇਡਾ ਨੇ, ਭਾਵੇਂ ਆਸਟ੍ਰੇਲੀਆ ਨੇ ਤੇ ਭਾਵੇਂ ਉਹ ਨਿਊਜ਼ੀਲੈਂਡ ਨੇ, ਕਿਸੇ ਵੀ ਖਿੱਤੇ 'ਚ ਨੇ, ਉਹ ਉਹਨਾਂ ਦੇ ਬੱਚੇ ਆਉਂਦੇ ਨੇ, ਉਹਨਾਂ ਕੋਲ ਉਹਨਾਂ ਮੁਲਕਾਂ ਦੇ ਪਾਸਪੋਰਟ ਨੇ, ਦੋਹਰੀ ਨਾਗਰਿਕਤਾ ਹੈ, ਪਰ ਉਹਨਾਂ ਦੇ ਪਾਕਿਸਤਾਨੀ ਡਾਕੂਮੈਂਟ ਦੇ ਵਿੱਚ ਉਹਨਾਂ ਦਾ ਸ਼ਨਾਖਤੀ ਕਾਰਡ ਟਾਈਪ ਹੈ ਜਿਹੜਾ ਕਹਿ ਲਓ ਕਿ ਨਾਈਕੋਪ ਆ, ਇਹ ਅਗਰ ਵੈਲਿਡ ਨਹੀਂ ਹੈ, ਐਕਸਪਾਇਰ ਹੈ, ਤੇ ਉਹਨਾਂ ਦੀ ਬੋਰਡਿੰਗ ਹੀ ਨਾ ਕਰੋ, ਉਹਨਾਂ ਨੂੰ ਜਹਾਜ਼ ਤੇ ਹੀ ਨਾ ਬਿਠਾਓ। ਉਹ ਜਦੋਂ ਪਾਕਿਸਤਾਨ ਆਪਣੇ ਤੇ ਅਸੀਂ ਨਹੀਂ ਲੈਣੇ। ਸੋ ਇੱਕ ਤੇ ਇਹਨਾਂ ਨੂੰ ਕਹਿੰਦੇ ਨੇ ਕਿ ਰੀਨਿਊ ਕਰਾਓ, ਜੇ ਨਹੀਂ ਤੇ ਤੁਹਾਡੇ ਕੋਲ ਕਿਸੇ ਦੂਸਰੇ ਮੁਲਕ ਦਾ ਪਾਸਪੋਰਟ ਹੈ, ਉੱਥੋਂ ਦੀ ਸਿਟੀਜ਼ਨਸ਼ਿਪ ਹੈ, ਔਰ ਪਾਕਿਸਤਾਨੀ ਨਾਈਕੋਪ ਆ ਜਿਹੜਾ ਇਹ ਐਕਸਪਾਇਰ ਹੈ, ਤੇ ਫਿਰ ਤੁਸੀਂ ਪਾਕਿਸਤਾਨ ਆਉਣ ਦਾ ਵੀਜ਼ਾ ਲਵੋ। ਬੇਸ਼ੱਕ ਤੁਸੀਂ ਪਾਕਿਸਤਾਨੀ ਜੇ, ਫਿਰ ਪਾਕਿਸਤਾਨ ਆਉਣ ਦਾ ਵੀਜ਼ਾ ਲਵੋ ਤਾਂ ਤੁਸੀਂ ਪਾਕਿਸਤਾਨ ਵੜ ਸਕੋਗੇ। ਇਹ ਨਵੀਂ ਗਾਈਡਲਾਈਨ ਹੈ ਜਿਹੜੀ ਜੀ ਉਹ ਦਿੱਤੀ ਗਈ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਚਾਹੁੰਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਔਰ ਇੰਡੀਆ ਮੁਜਬ ਇਹ ਖਬਰਾਂ ਅਸੀਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਨੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਗੈਰ ਜਾਨਬਦਾਰ ਖਬਰਾਂ ਨੇ ਜਿਹੜੀਆਂ, ਜੇ ਤੁਸੀਂ ਸਮਝਦੇ ਜੇ ਕਿ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਤੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।